ਪੰਜਾਬੀ ਰੇਡੀਓ USA ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਖਬਰ ਤੇ ਨਜ਼ਰ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਜੀ ਸੁਸ਼ੀਲ ਦਸਾਂਝ, ਦੱਸਣਗੇ ਕਿ ਜਿਹੜੀਆਂ ਹੈਡਲਾਈਨਸ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਕੁਛ ਲੁਕਿਆ ਹੁੰਦਾ ਤੇ ਇਸ ਸਾਲ ਦੀਆਂ ਉਹ ਘਟਨਾਵਾਂ ਦੱਸਣਗੇ ਕਿ ਕਿਹੜੀਆਂ ਮਹੱਤਵਪੂਰਨ ਘਟਨਾਵਾਂ ਆ ਉਹ ਵਾਪਰੀਆਂ ਆ। ਉਹਨਾਂ ਤੇ ਅੱਜ ਦੀ ਗੱਲਬਾਤ ਹੋਊਗੀ ਜੀ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਨੈੱਟ ਤੇ ਸੁਣ ਲਈ www.punjabiradiousa.com ਅਤੇ ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਤੇ ਸੁਣਨਾ ਆ ਅਮਰੀਕਾ ਦੇ ਵਿੱਚ 8325515029 6054756868 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹਾਂ ਜੀ। ਜਰਮਨੀ ਲਈ 511809040441, UK ਲਈ 3300101100, ਫਰਾਂਸ ਲਈ 3318014255, ਆਸਟ੍ਰੇਲੀਆ ਲਈ 0280805601। ਤੁਸੀਂ ਰੇਡੀਓ ਸੈੱਟ ਤੇ ਵੀ ਸੁਣ ਸਕਦੇ ਆ ਤੇ ਸਟੂਡੀਓ ਦੇ ਵਿੱਚ ਹੋਰ ਵੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਕਾਲ ਕਰ ਸਕਦੇ ਆ ਜੀ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਅਸੀਂ ਨਵੇਂ ਸਾਲ 'ਚ ਫਿਰ ਤੁਹਾਨੂੰ ਮਿਲਣਾ ਹੈ ਖਬਰ ਤੇ ਨਜ਼ਰ ਪ੍ਰੋਗਰਾਮ 'ਚ। ਖਬਰਾਂ 'ਚ ਤਾਂ ਰੋਜ਼ ਤੁਸੀਂ ਮਿਲਦੇ ਹੋ, ਪਰ ਮੈਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਨਵੇਂ ਵਰ੍ਹੇ 'ਚ ਤੁਹਾਨੂੰ ਅਗਲੇ ਹਫ਼ਤੇ ਮਿਲਾਂਗਾ ਤੇ ਇਸ ਕਰਕੇ ਨਵੇਂ ਸਾਲ ਦੀਆਂ ਪਹਿਲੇ ਤੁਹਾਨੂੰ ਮੁਬਾਰਕਾਂ ਭੇਟ ਕਰਨਾ। ਨਵਾਂ ਸਾਲ ਤੁਹਾਡੇ ਵਾਸਤੇ ਨਹੀਂ, ਦੁਨੀਆ ਭਰ ਵਾਸਤੇ ਅਮਨ ਚੈਨ ਲੈ ਕੇ ਆਵੇ, ਇਸ ਗੱਲ ਦੀ ਦੁਆ ਅਸੀਂ ਇੱਥੇ ਚੰਡੀਗੜ੍ਹ ਸਟੂਡੀਓ 'ਚ ਬੈਠੇ ਕਰਦੇ ਹਾਂ। ਤੇ ਨਾਲ ਦੀ ਨਾਲ ਤੁਹਾਡੇ ਪਰਿਵਾਰ, ਤੁਹਾਡੇ ਦੋਸਤ ਮਿੱਤਰ ਸਭ ਨਵੇਂ ਸਾਲ ਦੇ ਵਿੱਚ ਨਵੀਆਂ ਉਮੀਦਾਂ ਜਿਹੜੀਆਂ ਉਹਨਾਂ ਨੇ ਪਾਲੀਆਂ, ਉਮੀਦਾਂ ਪੂਰੀਆਂ ਹੋਣ, ਇਸ ਗੱਲ ਦੀ ਵੀ ਦੁਆ ਕਰਦੇ ਹਾਂ। ਸੋ ਇੱਕ ਵਾਰ ਫਿਰ ਨਵੇਂ ਸਾਲ ਦੀ ਮੁਬਾਰਕਬਾਦ। ਤੇ ਅੱਜ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਇੱਕ ਅੱਧੀ ਗੱਲ ਤਾਂ ਬਿਲਕੁਲ ਤਾਜ਼ਾ ਘਟਨਾਕ੍ਰਮ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ, ਨਾਲ ਨਾਲ ਕੋਸ਼ਿਸ਼ ਰਹੇਗੀ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਵਾਪਰੀਆਂ ਦੇਸ਼ ਪੱਧਰ ਦੇ ਉੱਤੇ, ਰਾਜਸੀ ਖੇਤਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ, ਜਿਨ੍ਹਾਂ ਦੇ ਬਹੁਤ ਸਾਰੇ ਸਮਾਜਿਕ ਸੰਦਰਭ ਵੀ ਹੈ, ਉਹਨਾਂ ਦਾ ਵੀ ਸੰਖੇਪ ਜਿਹਾ ਜ਼ਿਕਰ ਤੁਹਾਡੇ ਨਾਲ ਅੱਜ ਖਬਰ ਤੇ ਨਜ਼ਰ 'ਚ ਕਰੀਏ। ਸੋ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਅੱਜ ਦੇ ਗੱਲਬਾਤ ਦੇ ਸਿਲਸਿਲੇ ਨੂੰ ਆਰੰਭ ਕਰਨਗੇ ਬਲਵਿੰਦਰ ਜੀ। ਜੀ ਅੱਜ ਸੁਸ਼ੀਲ ਜੀ, ਸਭ ਤੋਂ ਪਹਿਲਾਂ ਤੇ ਖਬਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਆ, ਜਿੱਥੇ ਉਹ ਥਾਂ ਤੇ ਯੂ ਟਰਨ ਮਾਰਦੇ ਆ। ਆਪਾਂ ਕਈ ਦਿਨਾਂ ਤੋਂ ਇਹ ਸੁਣਦੇ ਆਏ ਆ ਕਿ ਉਹਨਾਂ ਨੇ ਸਰਹੱਦ ਦੇ ਉੱਤੇ ਇੱਕ ਮੋਰਚਾ ਲਾਉਣਾ ਆ, ਉੱਥੇ ਜਾਣਾ ਆ ਉਹਨਾਂ ਨੇ, ਤੇ ਕਿਉਂਕਿ ਉੱਥੇ ਜਿਹੜਾ ਡਰੱਗ ਲੰਘਦਾ ਆ, ਡਰੱਗ ਦੇ ਖਿਲਾਫ ਉਹਨਾਂ ਨੇ ਧਰਨਾ ਲਾਉਣਾ ਸੀਗਾ, ਪਰ ਹੁਣ ਫਿਰ ਉਹਨਾਂ ਨੇ ਯੂ ਟਰਨ ਮਾਰ ਲਿਆ। ਕਈ ਵਾਰੀ ਨਾ ਗੱਲ ਹੁੰਦੀ ਇਸ ਤਰ੍ਹਾਂ ਬਲਵਿੰਦਰ ਜੀ ਵੀ ਬਹੁਤ ਸਾਰੇ ਸੰਕਟ ਜਦੋਂ ਰਾਜਸੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਏ ਹੈ ਤੇ ਉਹਨਾਂ ਵਿੱਚੋਂ ਕੱਢਣ ਦਾ ਜਿਹੜਾ ਸਿਹਰਾ ਜਾਂਦਾ ਰਿਹਾ ਉਹਨਾਂ ਸੰਕਟਾਂ ਦੇ ਵਿੱਚੋਂ ਵੱਡੇ ਬਾਦਲ ਨੂੰ ਜਾਂਦਾ ਰਿਹਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੀ। ਸੋ ਜਿਹੜਾ ਇੱਕ ਐਕਸਪੀਰੀਅੰਸ ਹੁੰਦਾ ਪੋਲੀਟਿਕਸ ਦੇ ਵਿੱਚ, ਉਹ ਬੜਾ ਇੰਪੋਰਟੈਂਟ ਹੁੰਦਾ। ਹੁਣ ਗੱਲ ਸਮਝ ਆਉਂਦੀ ਹੈ ਮੈਨੂੰ ਥੋੜ੍ਹੀ ਜਿਹੀ ਵੀ ਕਈ ਵਾਰੀ ਅਸੀਂ ਨੁਕਤਾਚੀਨੀ ਕਰਦੇ ਹਾਂ ਵੀ ਵੱਡੇ ਬਾਦਲ ਸਾਹਿਬ ਜਿਹੜੇ 88 ਸਾਲ ਦੇ ਹੋ ਗਏ, ਹਾਲੇ ਤੱਕ ਉਹਨਾਂ ਨੇ ਆਪਣੇ ਬੇਟੇ ਲਈ ਸੁਖਬੀਰ ਸਿੰਘ ਬਾਦਲ ਲਈ ਕੁਰਸੀ ਨਹੀਂ ਛੱਡੀ ਜੀ। ਕਿਉਂਕਿ ਕਈ ਵਾਰੀ ਇਹ ਗੱਲ ਹੋਈ ਏਦਾਂ ਦੀ ਵੀ ਤੁਹਾਨੂੰ ਯਾਦ ਹੋਏਗਾ ਵੀ ਬੀਬੀ ਸੁਰਿੰਦਰ ਕੌਰ ਬਾਦਲ ਵੀ ਜਿਹੜੇ ਆ ਉਹ ਇਹ ਦੇਖਣ ਨੂੰ ਤਰਸ ਗਏ ਕਿ ਮੇਰਾ ਪੁੱਤ ਜਿਹੜਾ ਆ ਉਹ ਕਦੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇਗਾ ਜੀ। ਬਹੁਤ ਸਾਰੇ ਲੋਕਾਂ ਨੂੰ ਉਮੀਦ ਵੀ ਸੀ। ਸਾਡੇ ਗੁਆਂਢ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਫਾਰੂਕ ਅਬਦੁੱਲਾ ਨੇ ਆਪਣੀ ਕੁਰਸੀ ਛੱਡ ਕੇ ਆਪਣੇ ਯੰਗ ਬੇਟੇ ਉਮਰ ਅਬਦੁੱਲਾ ਨੂੰ ਦੇਖ ਕੇ ਉਹਨੂੰ ਮੁੱਖ ਮੰਤਰੀ ਬਣਾਤਾ ਜੰਮੂ ਕਸ਼ਮੀਰ ਦਾ। ਬਿਲਕੁਲ ਯੰਗ ਮੁੱਖ ਮੰਤਰੀ, ਇੱਕ ਬਰਾਬਰ ਦਾ ਮੁਲਕ ਹੈ ਇੱਕ ਕਿਸਮ ਦਾ ਸਾਡਾ ਉੱਤਰ ਪ੍ਰਦੇਸ਼, ਜਿੱਥੇ 20 ਕਰੋੜ ਦੀ ਆਬਾਦੀ ਹੈ। ਉੱਥੇ ਮੁਲਾਇਮ ਸਿੰਘ ਯਾਦਵ ਨੇ ਆਪਣੇ ਬੇਟੇ ਨੂੰ ਅਖਿਲੇਸ਼ ਯਾਦਵ ਨੂੰ ਕੁਰਸੀ ਛੱਡਤੀ ਆਪਣੀ ਮੁੱਖ ਮੰਤਰੀ ਦੀ। ਪੰਜਾਬ ਦੇ ਵਿੱਚ ਨਹੀਂ ਏਦਾਂ ਹੋਇਆ ਤੇ ਉਦੋਂ ਅਸੀਂ ਨੁਕਤਾਚੀਨੀ ਕਰਦੇ ਰਹੇ ਹਾਂ ਵੀ ਬਾਦਲ ਸਾਹਿਬ ਤਾਂ ਕੁਰਸੀ ਨੂੰ ਨਹੀਂ ਛੱਡਣੀ ਚਾਹੁੰਦੇ, ਪਰ ਜਦੋਂ ਬਾਰ-ਬਾਰ ਕੁਝ ਗਲਤੀਆਂ ਹੁੰਦੀਆਂ ਸਿਆਸਤ ਦੇ ਵਿੱਚ, ਉਹਨਾਂ ਨੂੰ ਜਦੋਂ ਵੱਡੇ ਬਾਦਲ ਸਾਹਿਬ ਸੁਧਾਰਦੇ ਹੈ ਤੇ ਫਿਰ ਲੱਗਦਾ ਕਿ ਸੱਚੀ ਗੱਲ ਹੈ ਕਿ ਹਾਲੇ ਜਿਹੜੀ ਮੈਚਿਓਰਿਟੀ ਜਿਹੜੀ ਚਾਹੀਦੀ ਹੈ ਪੋਲੀਟਿਕਸ ਦੇ ਵਿੱਚ, ਉਹ ਮੈਜੋਰਿਟੀ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਕੋਲ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਕੁਰਸੀ ਨਹੀਂ ਛੱਡੀ। ਹੁਣ ਮੈਂ ਇਸ ਹਵਾਲੇ ਨਾਲ ਗੱਲ ਕਰ ਰਿਹਾ ਵੀ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਜਦੋਂ ਟਕਰਾਅ ਵਧਿਆ ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਡਰੱਗ ਦੇ ਇਸ਼ੂ ਦੇ ਉੱਤੇ ਜੀ, ਇਸ ਇਸ਼ੂ ਨੂੰ ਸੁਖਬੀਰ ਸਿੰਘ ਬਾਦਲ ਨੇ ਇਸ ਢੰਗ ਨਾਲ ਲਿਆ ਕਿ ਇਹ ਤਾਂ ਕੇਂਦਰ ਦੀ ਹੀ ਜਿਹੜੀ ਹੈ ਜ਼ਿੰਮੇਵਾਰੀ ਹੈ ਡਰੱਗ ਦੀ, ਕਿਉਂਕਿ ਜਿਹੜਾ ਇੱਧਰ ਸਾਡੇ ਗੁਆਂਢ ਵਿੱਚ ਰਾਜਸਥਾਨ ਤੇ ਜਿਹੜਾ ਮੱਧ ਪ੍ਰਦੇਸ਼ ਹੈ ਉੱਥੇ
ਬੀਜੇਪੀ ਦੀਆਂ ਸਰਕਾਰਾਂ ਉੱਥੇ ਸਰਕਾਰੀ ਤੌਰ ਦੇ ਉੱਤੇ ਠੇਕੇ ਹੈ ਅਫੀਮ ਦੇ ਪੋਸਟ ਦੇ, ਉੱਥੇ ਬਕਾਇਦਾ ਪੋਸਟ ਉਗਾਈ ਜਾਂਦੀ ਹੈ, ਉਹ ਵੀ ਬੀਜੇਪੀ ਉਹਦੇ ਲਈ ਦੋਸ਼ੀ ਹੈ। ਜਾਂ ਜਿਹੜਾ ਬਾਰਡਰ ਤੋਂ ਨਸ਼ਾ ਜਿਹੜਾ ਆਉਂਦਾ ਆ ਅਫਗਾਨਿਸਤਾਨ ਤੋਂ ਹੁੰਦਾ ਆ ਪਾਕਿਸਤਾਨ ਰਾਹੀਂ, ਤੇ ਉਹ ਬਾਰਡਰ ਦੇ ਉੱਤੇ ਵੀ ਡਿਊਟੀ ਜਿਹੜੀ ਆ ਸੈਂਟਰਲ ਫੋਰਸਿਸ ਦੀ, ਇਸ ਕਰਕੇ ਉਹ ਵੀ ਸੈਂਟਰ ਦੀ ਜ਼ਿੰਮੇਵਾਰੀ ਆ, ਸਾਡੀ ਤੇ ਕੋਈ ਜ਼ਿੰਮੇਵਾਰੀ ਨਹੀਂ। ਸੋ ਸੁਖਬੀਰ ਸਿੰਘ ਬਾਦਲ ਨੇ ਇਹਨੂੰ ਏਦਾਂ ਇਸ਼ੂ ਬਣਾ ਕੇ ਵੀ ਜਿਹੜਾ ਇਹ ਡਰੱਗ ਦੇ ਇਸ਼ੂ ਦੇ ਉੱਤੇ ਤੋਪ ਜਿਹੜੀ ਚੱਲੀ ਹੈ, ਉਹ ਤੋਪ ਸਾਡੇ ਵੱਲ ਨੂੰ ਨਾ ਆਵੇ, ਉਹ ਤੋਪ ਦਾ ਮੂੰਹ ਕਰ ਦਿੱਤਾ ਬੀਜੇਪੀ ਵੱਲ ਨੂੰ ਜਾਂ ਕੇਂਦਰ ਸਰਕਾਰ ਵੱਲ ਨੂੰ, ਤੇ BSF ਦੇ ਖਿਲਾਫ ਧਰਨੇ ਲਾਉਣ ਦਾ ਐਲਾਨ ਕਰਤਾ ਜੀ। ਜਦੋਂ ਸੁਖਬੀਰ ਸਿੰਘ ਬਾਦਲ BSF ਦੇ ਖਿਲਾਫ ਧਰਨੇ ਲਾਉਣ ਦਾ ਐਲਾਨ ਕਰ ਰਹੇ ਸੀ, ਉਦੋਂ ਬਾਦਲ ਸਾਹਿਬ ਮੋਗੇ 'ਚ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਕਰ ਰਹੇ ਸੀ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ। ਸੋ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਕੋਈ ਸ਼੍ਰੋਮਣੀ ਅਕਾਲੀ ਦਲ ਦੀ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਆਪਣੇ ਤੌਰ ਤੇ ਐਲਾਨ ਕਰਤਾ ਕਿ ਅਸੀਂ BSF ਦੇ ਖਿਲਾਫ ਧਰਨੇ ਲਾਉਣੇ ਆ ਜੀ। ਹੁਣ ਜਦੋਂ ਇਸ ਗੱਲ ਸਾਹਮਣੇ ਆ ਗਈ, ਪ੍ਰੈਸ 'ਚ ਆ ਗਈ 2 ਦਿਨ, ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ BJP ਨੇ ਵੀ ਤੇ ਕਾਂਗਰਸ ਨੇ ਵੀ ਇੱਕਜੁੱਟ ਹਮਲਾ ਬੋਲਤਾ। ਕਾਂਗਰਸ ਨੇ ਸਿੱਧੇ ਤੌਰ ਤੇ ਕਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਦੇਸ਼ ਧਰੋੜਾ ਕੇਸ ਦਰਜ ਕਰੋ ਜੀ, ਵੀ ਉਹ BSF ਦੇ ਖਿਲਾਫ ਜਿਹੜੀ ਇੰਨੀਆਂ ਬਹੁਤ ਮੁਸ਼ਕਿਲ ਹਾਲਤਾਂ ਦੇ ਵਿੱਚ ਆਪਣੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ BSF, ਜਿੱਥੇ ਰੋਜ਼ ਹੀ ਗੋਲਾਬਾਰੀ ਹੁੰਦੀ ਹੈ, ਜਿੱਥੇ ਰੋਜ਼ ਹੀ ਇਹ ਖਤਰਾ ਰਹਿੰਦਾ ਵੀ ਕਦੋਂ BSF ਦਾ ਕਿਹੜਾ ਜਵਾਨ ਮਾਰਿਆ ਜਾਣਾ, ਉਹਨਾਂ ਦਾ ਮਨੋਬਲ ਡਿੱਗਣ ਵਾਲੀ ਗੱਲ ਹੈ। ਇਹ ਤਾਂ ਕਾਂਗਰਸ ਨੇ ਵੀ ਇਸ ਢੰਗ ਤੋਂ ਹਮਲਾ ਬੋਲਿਆ ਤੇ BJP ਨੇ ਵੀ ਹਮਲਾ ਬੋਲਿਆ, ਉਹਨਾਂ ਦੀ ਆਪਣੀ ਭਾਈਵਾਲ ਨੇ। ਤੇ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਉਹਦੀ ਸੀਨੀਅਰ ਲੀਡਰਸ਼ਿਪ ਦੇ ਖਾਸ ਤੌਰ ਤੇ ਸੁਖਦੇਵ ਸਿੰਘ ਢੀਂਡਸੇ ਨੇ ਤਾਂ ਸਾਫ਼ ਕਹਿਤਾ ਵੀ ਇੱਦਾਂ ਦੇ ਧਰਨਿਆਂ 'ਚ ਜਿਹੜੇ ਸਾਡੇ ਵਰਗੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਹੈ, ਉਹਨਾਂ ਦਾ ਜਾਣਾ ਠੀਕ ਨਹੀਂ। ਤੇ ਕੱਲ੍ਹ ਫਿਰ ਬਾਦਲ ਸਾਹਿਬ ਨੇ ਇਮੀਡੀਏਟਲੀ ਦੇ ਉੱਤੇ, ਵੱਡੇ ਬਾਦਲ ਸਾਹਿਬ ਨੇ ਇਮੀਡੀਏਟਲੀ ਦੇ ਉੱਤੇ ਇੱਕ ਮੀਟਿੰਗ ਕਾਲ ਕੀਤੀ। ਉਸ ਮੀਟਿੰਗ 'ਚ ਫੈਸਲਾ ਹੋ ਗਿਆ ਵੀ ਇਹ ਤਾਂ ਗੱਲ ਗਲਤ ਹੋ ਗਈ ਹੈ, ਅਸੀਂ ਧਰਨੇ ਨਹੀਂ ਲਾਉਣੇ BSF ਦੇ ਖਿਲਾਫ। ਕੱਲ ਬਾਦਲ ਸਾਹਿਬ ਦਾ ਬਿਆਨ ਵੀ ਸੀ, ਤੁਸੀਂ ਸੁਣਿਆ ਹੋਣਾ ਖਬਰ, ਜਿਹਦੇ ਤੋਂ ਕਹਿੰਦੇ ਕਿ ਅਸੀਂ BSF ਦੇ ਖਿਲਾਫ ਨਹੀਂ। ਉਹਨਾਂ ਨੇ ਕਿਹਾ ਵੀ ਅਸੀਂ BSF ਦੇ ਖਿਲਾਫ ਨਹੀਂ, ਅਸੀਂ BSF ਦੇ ਖਿਲਾਫ ਨਹੀਂ ਲਾਉਣੇ। ਉਹਨਾਂ ਨੇ ਛੋਟੇ ਮੋਟੇ ਦੀ ਜਿਹੜੀ ਗਲਤ ਨੂੰ ਸੁਧਾਰਿਆ। ਵੱਡੇ ਬਾਦਲ ਨੇ ਇਹ ਕਿਹਾ ਕਿ ਅਸੀਂ ਭਾਰਤੀ ਮਿਸ਼ਨ ਕਰ ਰਹੇ ਹਾਂ, ਅਸੀਂ ਜਾਵਾਂਗੇ ਜ਼ਰੂਰ, ਉੱਥੇ ਜਾ ਕੇ BSF ਦੇ ਜਿਹੜੇ ਜਵਾਨ ਆ ਉਹਨਾਂ ਦੀ ਹਮਾਇਤ ਕਰਾਂਗੇ, ਉਹਨਾਂ ਨੂੰ ਕਹਾਂਗੇ ਭਾਈ ਤੁਸੀਂ ਤਾਂ ਬਹੁਤ ਚੰਗਾ ਕੰਮ ਕਰਦੇ ਹੋ, ਬਹੁਤ ਚੰਗਾ ਕਰ ਰਹੇ ਹੋ, ਤੁਸੀਂ ਸਾਡੇ ਨਾਲ ਆ, ਥੋੜਾ ਜਿਹਾ ਹੋਰ ਮਜ਼ਬੂਤੀ ਨਾਲ ਕੰਮ ਕਰੀਏ। ਸੋ ਇਹ ਜਿਹੜਾ ਬਦਲਾਅ ਹੋਇਆ ਤੇ ਬਕਾਇਦਾ BSF ਦੇ ਖਿਲਾਫ ਜਿਹੜੇ ਧਰਨੇ ਸੀ ਉਹ ਜਾਗਰਤੀ ਮਿਸ਼ਨ 'ਚ ਬਦਲਿਆ। ਵੱਡੇ ਬਾਦਲ ਸਾਹਿਬ ਨੇ ਛੋਟੇ ਬਾਦਲ ਦੀ ਗਲਤੀ ਸੁਧਾਰੀ, ਜਿਸ ਤੋਂ ਪਤਾ ਲੱਗਦਾ ਹੈ ਕਿ ਪੋਲੀਟਿਕਸ ਦੇ ਵਿੱਚ ਜਿਹੜੀ ਮੈਚੋਰਿਟੀ ਬੜੀ ਇੰਪੋਰਟੈਂਟ ਹੈ। ਵੱਡੇ ਬਾਦਲ ਸਾਹਿਬ ਜਿਹੜੇ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਇਸ ਢੰਗ ਦੇ ਨਾਲ ਸਾਰੀ ਚੀਜ਼ ਨੂੰ ਚੇਂਜ ਕੀਤਾ, ਜਿਹਦੇ ਤੋਂ ਜਿਹੜੀ ਲੋਕਾਂ 'ਚ ਗੱਲ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਖਾਲੀ ਦੇ ਵਿੱਚ ਐਲਾਨ ਕੀਤਾ ਕਿ ਵੱਡੇ ਬਾਦਲ ਸਾਹਿਬ ਨੇ ਉਹਨਾਂ ਦੀ ਇਸ ਗਲਤੀ ਨੂੰ ਸੁਧਾਰ ਲਿਆ ਜੀ। ਜੀ ਅਤੇ ਜੀ ਅੱਗੇ ਗੱਲ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਇਹ ਸਾਡਾ ਆਖਰੀ ਆ ਇਸ ਸਾਲ ਦਾ ਜਿਹੜਾ ਪ੍ਰੋਗਰਾਮ ਆ ਬਾਸੀ ਖਬਰਾਂ 'ਚ ਤੁਸੀਂ ਮਿਲੋਗੇ, ਪਰ ਇਸ ਸਾਲ ਦੀਆਂ ਜਿਹੜੀਆਂ ਦੇਸ਼ ਪੱਧਰ ਤੇ ਕਿਹੜੀ ਮਹੱਤਵਪੂਰਨ ਘਟਨਾ ਹੈ ਜਿਹੜੀ ਉਹ ਘਟੀ ਆ ਭਾਰਤ ਦੇ ਵਿੱਚ? ਦੇਖੋ, ਸਭ ਤੋਂ ਜ਼ਿਆਦਾ ਰਾਜਨੀਤਿਕ ਖੇਤਰ ਦੇ ਵਿੱਚ ਜੇ ਤੁਸੀਂ ਦੇਖਣਾ ਹੋਵੇ ਤਾਂ ਇਸ ਸਾਲ ਦੀ ਜਿਹੜੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਘਟਨਾ, ਜਿਹਨੂੰ ਤੁਸੀਂ ਇਸ ਸਾਲ ਦੀ ਨਹੀਂ ਕਹਿ ਸਕਦੇ, ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ, ਵਾਪਰੀ ਇਸ ਸਾਲ ਹੈ। ਪਰ ਇਹ ਭਾਰਤ ਦੀ 1947 'ਚ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਜਿਹੜੀਆਂ ਜਮਹੂਰੀ ਸਰਕਾਰਾਂ ਬਣਨ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ, ਉਹਦੇ 'ਚ 67 ਸਾਲਾਂ ਦੀ ਸਭ ਤੋਂ ਮਹੱਤਵਪੂਰਨ ਘਟਨਾ ਤੁਸੀਂ ਨਹੀਂ ਕਹਿ ਸਕਦੇ। ਉਹ ਇਹ ਵੀ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੀ ਅਗਵਾਈ 'ਚ ਇਕੱਲਿਆ ਸਰਕਾਰ ਜਿਹੜੀ ਹੈ ਦੇਸ਼ ਵਿੱਚ ਬਣਾਈ ਹੈ। ਸਰਕਾਰ ਅੱਗੇ ਵੀ BJP ਦੀ ਰਹੀ ਹੈ, ਪਰ ਉਹ BJP ਦੀ ਇਕੱਲਿਆਂ ਦੀ ਨਹੀਂ ਰਹੀ। ਅਟਲ ਬਿਹਾਰੀ ਵਾਜਪੇਈ ਜਦੋਂ ਪ੍ਰਧਾਨ ਮੰਤਰੀ ਬਣੇ 2 ਵਾਰੀ, ਉਹ ਸਰਕਾਰ ਰਹੀ NDA ਦੀ, ਹੁਣ ਵੀ NDA ਹੈ, ਪਰ BJP ਨੂੰ ਇਕੱਲਿਆਂ ਬਹੁਮਤ ਪਹਿਲੀ ਵਾਰ ਮਿਲਿਆ। ਤੇ ਇਹ ਜਿਹੜਾ ਆ ਭਾਰਤ ਦੇ ਵਿੱਚ ਇੱਕ ਛੋਟੀ ਘਟਨਾ ਨਹੀਂ, ਉਸ ਪਾਰਟੀ ਨੂੰ ਜਿਹੜੀ ਪਾਰਟੀ ਨੂੰ ਕਈ ਮਾਮਲਿਆਂ ਦੇ ਵਿੱਚ ਖੇਤਰੀ ਪਾਰਟੀ ਦਾ ਦਰਜਾ ਦਿੱਤਾ ਜਾਂਦਾ ਰਿਹਾ, ਜਿਹੜੀ ਪਾਰਟੀ ਨੂੰ ਕਿਹਾ ਜਾਂਦਾ ਰਿਹਾ ਕਿ ਕੌਮੀ ਪੱਧਰ ਦੇ ਉੱਤੇ ਜਿਹੜੀ ਹੈ ਇਹ ਉਸ ਰੂਪ ਦੇ ਵਿੱਚ ਪ੍ਰਦਰਸ਼ਨ ਨਹੀਂ ਕਰ ਸਕਦੀ ਕਿਉਂਕਿ ਸਾਊਥ ਦੇ ਵਿੱਚ ਇਹਦਾ ਕੁਝ ਨਹੀਂ ਹੈਗਾ। ਦੂਜੀ ਗੱਲ, ਜਿਹੜੀ ਪਾਰਟੀ ਸਿਰਫ ਤੇ ਸਿਰਫ ਹਿੰਦੂਤਵ ਦੀ ਰਾਜਨੀਤੀ ਕਰਦੀ ਆਈ ਹੋਵੇ, ਜਿਹਨੇ ਸਾਰੀਆਂ ਵੋਟਾਂ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਜਿਹੜਾ ਹਿੰਦੂ ਜਿਹੜੀ ਵੋਟ ਹੈ ਉਹਨੂੰ ਟਾਰਗੇਟ ਕੀਤਾ ਹੋਵੇ ਤੇ ਘੱਟ ਗਿਣਤੀਆਂ ਦੇ ਖਿਲਾਫ ਇਹਦਾ ਅਮਲ ਰਿਹਾ ਹੋਵੇ, ਉਸ ਪਾਰਟੀ ਦਾ ਦੇਸ਼ ਦੀ ਸੱਤਾ ਤੇ ਇਕੱਲਿਆਂ ਕਾਬਜ਼ ਹੋ ਜਾਣਾ। ਉਸ ਦੇਸ਼ ਵਿੱਚ, ਜਿਸ ਦੇਸ਼ ਦੇ ਵਿੱਚ ਵੰਨ-ਸੁਵੰਨਤਾ ਹੈ, ਜਿਸ ਦੇਸ਼ ਦੇ ਵਿੱਚ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਇਸ ਦੇਸ਼ ਦੇ ਵਿੱਚ 21,000 ਜ਼ਾਤਾਂ ਉਪਜ਼ਾਤਾਂ ਹੈਗੀਆਂ, ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮ ਹੈ, ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਫਿਰਕੇ ਹੈ, ਮਜ਼ਹਬ ਹੈ, ਤੇ ਉਸ ਦੇਸ਼ ਦੇ ਵਿੱਚ, ਜਿਸ ਦੇਸ਼ ਦੇ ਵਿੱਚ
ਘੱਟ ਗਿਣਤੀਆਂ ਦੀ ਜਿਹੜੇ ਹੱਕ ਹਕੂਕ ਹੈ ਉਹਨਾਂ ਦੇ ਰਾਖੀ ਦਾ ਇਸ਼ੂ ਉੱਠਦਾ ਰਿਹਾ ਤੇ ਉਸ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਰਾਜਨੀਤੀ ਕਰਨ ਵਾਲੀ ਜਿਹੜੀ ਪਾਰਟੀ ਹੈ ਉਹਦਾ ਦੇਸ਼ ਦੇ ਵਿੱਚ ਸੱਤਾ ਤੇ ਕਾਬਜ਼ ਹੋ ਜਾਣਾ ਇਹ ਕੋਈ ਚਮਤਕਾਰ ਤੋਂ ਨਹੀਂ। ਚਮਤਕਾਰਾਂ 'ਚ ਸਾਡਾ ਕੋਈ ਵਿਸ਼ਵਾਸ ਨਹੀਂ, ਪਰ ਇਹ ਸੱਚਮੁੱਚ ਚਮਤਕਾਰ ਹੈ। ਤੇ ਚਮਤਕਾਰ ਹੋਇਆ ਕਿਵੇਂ? ਇਹ ਚਮਤਕਾਰ ਹੋਇਆ ਸਾਡੇ ਦੇਸ਼ ਦੀਆਂ ਸੋ ਕਾਜ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੀਆਂ ਪਾਰਟੀਆਂ ਦੀਆਂ ਜਿਹੜੀ ਕੰਮ ਕਰਨ ਦੇ ਤਰੀਕੇ ਜਿਹੜੇ ਹੈ ਉਹਨਾਂ ਦੀਆਂ ਨਾਕਾਮੀਆਂ ਤੋਂ ਜਿਹੜੀ ਇਹ ਸਾਰੀ ਚੀਜ਼ ਨਿਕਲੀ ਹੈ ਜੀ। ਓਵਰਆਲ ਤੁਸੀਂ ਦੇਖੋਗੇ ਤਾਂ ਇਹ ਦੇਸ਼ ਦੀ ਬਹੁਤ ਗਿਣਤੀ ਸਰਕਾਰ ਨਹੀਂ ਹੈ। ਭਾਰਤ ਦੇ ਉੱਤੇ ਜਿਹੜਾ ਨਰਿੰਦਰ ਮੋਦੀ ਦੀ ਅਗਵਾਈ 'ਚ ਰਾਜ ਚੱਲ ਰਿਹਾ ਭਾਰਤੀ ਜਨਤਾ ਪਾਰਟੀ ਦਾ, ਇਹ ਦੇਸ਼ ਦੀ ਬਹੁਤ ਗਿਣਤੀ ਦੀ ਸਰਕਾਰ ਨਹੀਂ ਹੈ। ਸਿਰਫ 32% ਵੋਟਾਂ ਪਈਆਂ। 32% ਇਹ ਸਭ ਦੇਖੋ, ਭਾਰਤੀ ਜਮਹੂਰੀਅਤ ਦਾ ਇਹ ਵੀ ਇੱਕ ਅਜੀਬ ਤਮਾਸ਼ਾ ਹੈ ਵੀ ਕੋਈ 32% ਵੋਟਾਂ ਲੈ ਕੇ ਵੀ ਤੁਹਾਡੇ 'ਤੇ ਰਾਜ ਕਰ ਸਕਦਾ। ਭਾਰਤ ਦੇ ਵਿੱਚ ਇਹ ਹੋ ਗਿਆ, ਯਾਨੀ ਜਿਹੜੇ ਬਾਕੀ 68% ਹੈ ਉਹਨੇ ਬੀਜੇਪੀ ਦੇ ਖਿਲਾਫ ਵੋਟ ਦਿੱਤਾ। ਸਵਾਲ ਇਹ ਹੈ ਕਿ ਉਹ 68% ਖਿੜਿਆ ਹੋਇਆ, ਬਿਖਰਿਆ ਹੋਇਆ। ਕੋਈ ਕਿਸੇ ਰਾਤ 'ਚ ਬੈਠਾ, ਕੋਈ ਕਿਸੇ ਧਰਮ 'ਚ ਬੈਠਾ, ਕਿਸੇ ਨੇ ਮੁਸਲਿਮ ਲੀਗ ਬਣਾ ਲਈ, ਕਿਸੇ ਨੇ ਕੋਈ ਹੋਰ ਪਾਰਟੀ ਬਣਾ ਲਈ, ਕਿਸੇ ਨੇ ਸਮਾਜਵਾਦੀ ਪਾਰਟੀ ਬਣਾ ਲਈ। ਸਮਾਜਵਾਦੀ ਪਾਰਟੀ 'ਚੋਂ ਕੁਝ ਹੋਰ ਪਾਰਟੀਆਂ ਨਿਕਲ ਆਈਆਂ, ਕੋਈ ਜਨਤਾ ਪਾਰਟੀ ਹੋ ਗਈ, ਕੋਈ ਜਨਤਾ ਦਲ ਸੈਕੂਲਰ ਹੋ ਗਿਆ, ਕੋਈ ਜਨਤਾ ਦਲ ਯੂਨਾਈਟਿਡ ਹੋ ਗਿਆ, ਕੋਈ ਕਮਿਊਨਿਸਟ ਪਾਰਟੀਆਂ ਹੋ ਗਈਆਂ। ਇਹ ਜਿਹੜੀ ਵੋਟ ਖਿੰਡੀ ਹੋਈ ਸੀ, ਜਿਹੜੀ 68% ਵੋਟ ਜਿਹੜੀ ਹੈ, ਜਿਹੜੀ ਬੀਜੇਪੀ ਦੇ ਖਿਲਾਫ ਹੈ ਆਪਣੇ ਭਾਰਤ ਦੇ ਵਿੱਚ, ਉਹ 68% ਜਿਹੜਾ ਵੋਟਰ ਹੈ ਉਹਦੀ ਜਿਹੜੀ ਆਪੋ ਵਿੱਚ ਹੀ ਟਕਰਾਅ ਨੇ ਉਹਨਾਂ ਦੇ ਜਾਤਾਂ ਦੇ ਧਰਮਾਂ ਦੇ, ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਵਰਗੀ ਸਿਰੇ ਦੀ ਜਿਹੜੀ ਹਿੰਦੂਤਵਵਾਦੀ ਪਾਰਟੀ ਹੈ ਉਹ ਦੇਸ਼ ਵਿੱਚ ਰਾਜ ਕਰ ਰਹੀ ਹੈ। ਤੇ ਉਹਦਾ ਸਿਹਰਾ ਜਿਹੜਾ ਸਿੱਧੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਅਮਿਤ ਸ਼ਾਹ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਬੰਨਿਆ ਜਾ ਰਿਹਾ। ਪਰ ਅਸਲੀ ਸਿਹਰਾ ਜਿਹੜਾ ਆ ਉਹਨਾਂ ਲੋਕਾਂ ਦੇ ਸਿਰ ਬੰਨਣਾ ਚਾਹੀਦਾ ਜਿਹੜੇ ਇਸ ਪਾਰਟੀ ਦੇ ਖਿਲਾਫ ਹੋ ਸੀਗੇ, ਪਰ ਉਹਦੇ ਬਾਵਜੂਦ ਆਪਣੀ ਇਕਜੁੱਟਤਾ ਨਹੀਂ ਦਿਖਾ ਸਕੇ। ਯਾਨੀ ਖੁਦ ਥਾਲੀ 'ਚ ਤਾਜ ਰੱਖ ਕੇ ਵਿਰੋਧੀ ਪਾਰਟੀਆਂ ਨੇ, ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ ਨੇ ਖੁਦ ਥਾਲੀ 'ਚ ਤਾਜ ਰੱਖ ਕੇ ਨਰਿੰਦਰ ਮੋਦੀ ਨੂੰ ਭਾਰਤ ਦੇ ਵਿੱਚ ਭੇਜ ਕੀਤਾ। ਇਸ ਤੋਂ ਵੱਡੀ ਰਾਜਸੀ ਤੌਰ ਦੇ ਉੱਤੇ ਪਿਛਲੇ 60 ਸਾਲਾਂ ਦੇ ਵਿੱਚ ਕੋਈ ਘਟਨਾ ਨਹੀਂ ਵਾਪਰੀ ਭਾਰਤ ਦੇ ਵਿੱਚ ਜੀ। ਜੀ, ਤੇ ਆਪਾਂ ਪੂਰੇ ਭਾਰਤ ਦੀ ਗੱਲ ਕੀਤੀ ਆ ਤੇ ਰਾਜਨੀਤਿਕ ਤੌਰ ਤੇ ਫਿਰ ਸੋਚੀਏ ਕਿ ਪੰਜਾਬ ਦੇ ਵਿੱਚ ਜਿਹੜੀ ਹੈਰਾਨੀਜਨਕ ਘਟਨਾ ਵਾਪਰੀ ਹੋਵੇ ਇਸ ਸਾਲ ਦੇ ਵਿੱਚ। ਜੀ, ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਪੰਜਾਬ ਦੇ ਵਿੱਚ ਰਾਜਸੀ ਤੌਰ ਦੇ ਉੱਤੇ ਜਿਹੜੀ ਘਟਨਾ ਵਾਪਰੀ ਹੈ ਉਹ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਉਦੈ ਹੋਣਾ ਹੈ। ਇਹ ਕੋਈ ਛੋਟੀ ਗੱਲ ਨਹੀਂ। ਪੰਜਾਬ ਨੇ ਕਦੀ ਵੀ ਤੀਜੇ ਬਦਲ ਨੂੰ ਤਰਜੀਹ ਨਹੀਂ ਦਿੱਤੀ। ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ ਤੁਸੀਂ ਦੇਖ ਲਓ, ਦੋ ਪਾਰਟੀਆਂ ਦਾ ਟਕਰਾ ਰਿਹਾ ਸਦਾ ਹੀ, ਜਾਂ ਕਾਂਗਰਸ ਪਾਰਟੀ ਤੇ ਜਾਂ ਜਿਹੜਾ ਵਿਰੋਧੀ ਜੁੱਟ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ। ਕਈ ਵਾਰ ਤਾਂ ਇਹ ਹੁੰਦਾ ਰਿਹਾ ਕਿ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੂਬੇ 'ਚ ਰਾਜ ਕਰ ਰਹੇ ਆ ਤੇ ਉਹ ਆਉਂਦੇ ਆ ਥੱਲੇ ਤੇ ਕਾਂਗਰਸ ਵਾਲੇ ਚੜ੍ਹ ਜਾਂਦੇ ਆ ਤੇ ਲੋਕਾਂ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਸੀ ਕਿ ਉੱਤਰ ਕਾਟੋ ਮੈਂ ਚੜ੍ਹਾਂ। ਵੀ ਕਾਂਗਰਸੀ ਤੇ ਅਕਾਲੀ ਬੀਜੇਪੀ ਵਾਲੇ ਏਦਾਂ ਕਰਦੇ ਆ ਵੀ ਉੱਤਰ ਕਾਟੋ ਮੈਂ ਚੜ੍ਹਾਂ, ਐਤਕੀ ਤੁਸੀਂ ਤੇ ਅਗਲੀ ਵਾਰ ਅਸੀਂ। ਇਸ ਤਰ੍ਹਾਂ ਦਾ ਜਿਹੜਾ ਪੰਜਾਬ ਦਾ ਇਤਿਹਾਸ ਰਿਹਾ ਰਾਜਸੀ ਤੌਰ ਦੇ ਉੱਤੇ। ਤੀਜਾ ਬਦਲ ਜਿਹੜਾ ਆ, ਥਰਡ ਅਲਟਰਨੇਟ ਜਿਹੜਾ ਆ, ਉਹ ਭਾਰਤ ਦੇ ਵਿੱਚ ਕਦੀ ਵੀ ਉਸ ਰੂਪ ਦੇ ਵਿੱਚ ਜਿਹੜਾ ਉਹਨੂੰ ਤਵੱਜੋ ਨਹੀਂ ਦਿੱਤੀ ਲੋਕਾਂ ਨੇ। ਪਹਿਲੀ ਵਾਰ ਹੋਇਆ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਾਡੇ ਸਾਹਮਣੇ ਆਈ ਜਦੋਂ ਦੇਸ਼ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਲੋਕ ਚੋਣਾਂ ਦੇ ਵਿੱਚ ਹਾਰ ਗਈ ਬਹੁਤ ਬੁਰੀ ਤਰ੍ਹਾਂ। 400 ਸੀਟਾਂ ਦੇ ਉੱਤੇ ਦੇਸ਼ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਖੜੇ ਕੀਤੇ। ਦਿੱਲੀ ਸਮੇਤ ਜਿੱਥੇ ਉਹਨਾਂ ਦੀ ਸਰਕਾਰ ਰਹੀ ਉਹਦੇ ਸਮੇਤ ਸਾਰੇ ਦੇਸ਼ ਦੇ ਵਿੱਚ ਇੱਕ ਵੀ ਸੀਟ ਜਿਹੜੀ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੀ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ 4 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ। ਇਹ ਕੋਈ ਛੋਟੀ ਗੱਲ ਨਹੀਂ। ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿੱਦਾਂ ਕਾਰਵਾ ਬਣਿਆ, ਭਗਵੰਤ ਮਾਨ ਤੇ ਡਾਕਟਰ ਧਰਮਵੀਰ ਗਾਂਧੀ, ਇਹਨਾਂ ਲੋਕਾਂ ਦੀਆਂ ਚੋਣ ਰੈਲੀਆਂ ਦੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਣ ਲੱਗੇ। ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਹੋਇਆ ਪੰਜਾਬ 'ਚ, ਜਿੰਨੀ ਵੱਡੀ ਪੱਧਰ ਤੇ ਭੀੜ ਦੇਖੀ ਗਈ ਉਹਦੇ ਰੋਡ ਸ਼ੋਅ ਦੇ ਵਿੱਚ ਇਹਨੇ ਅਕਾਲੀ ਦਲ, ਬੀਜੇਪੀ ਤੇ ਕਾਂਗਰਸੀਆਂ ਦੀਆਂ ਨੀਂਦਾਂ ਉਡਾ ਦਿੱਤੀਆਂ। ਉਸ ਤੋਂ ਬਾਅਦ ਕਾਂਗਰਸੀ ਤੇ ਬੀਜੇਪੀ ਤੇ ਅਕਾਲੀਆਂ ਦੇ ਜਿਹੜੇ ਤੋਪਾਂ ਦੇ ਮੂੰਹ ਸੀਗੇ, ਸ਼ਬਦੀ ਬਾਣ ਜਿਹੜੇ ਸੀ, ਉਹ ਆਮ ਆਦਮੀ ਪਾਰਟੀ ਵੱਲ ਨੂੰ ਹੋ ਗਏ। ਔਰ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ। 24% ਵੋਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੱਡਾ ਰੁਤਬਾ ਜਿਹੜਾ ਦੇ ਲਿਆ ਸੀ। ਪਰ ਜਿਹੜੀ
ਇਹ ਤਾਂ ਹੋ ਗਈ ਹੈਰਾਨ ਕਰਨ ਵਾਲੀ ਘਟਨਾ। 4 ਸੀਟਾਂ ਚੁੱਪ ਚੁਪੀਤੇ ਲੋਕ ਆਮ ਆਦਮੀ ਪਾਰਟੀ ਦੇ ਜੁੜਦੇ ਗਏ। ਕਾਂਗਰਸ ਪਾਰਟੀ ਤੋਂ ਬਾਅਦ PPB ਜਿਹੜੀ ਆ ਪੰਜਾਬ ਦੇ ਵਿੱਚ ਪੀਪਲਸ ਪਾਰਟੀ ਮਨਪ੍ਰੀਤ ਬਾਦਲ ਵਾਲੀ ਜਿਹੜੀ ਹੈ, ਉਹਨੇ ਵੀ ਕੁਝ ਸਮਾਂ ਆਪਣੀ ਹਾਜ਼ਰੀ ਜਿਹੜੀ ਆ ਦਮਦਾਰ ਹਾਜ਼ਰੀ ਰੱਖੀ ਸੀ, ਪਰ ਵਿਧਾਨ ਸਭਾ ਚੋਣਾਂ 'ਚੋਂ ਹਾਰ ਗਏ। ਪਰ ਮਨਪ੍ਰੀਤ ਬਾਦਲ ਦਾ ਜਿਹੜਾ ਇੱਕ ਪੰਜਾਬ ਦੇ ਵਿੱਚ ਉਭਾਰ ਸੀ, ਉਹ ਉਭਾਰ ਤੋਂ ਕਿਤੇ ਜ਼ਿਆਦਾ ਉਭਾਰ ਆਮ ਆਦਮੀ ਪਾਰਟੀ ਨੇ ਦੇਖਿਆ ਗਿਆ, ਬਿਨਾਂ ਕਿਸੇ ਵੱਡੇ ਲੀਡਰ ਦੇ। ਮਨਪ੍ਰੀਤ ਬਾਦਲ ਦਾ ਆਪ ਇੱਕ ਵੱਡੇ ਲੀਡਰ ਸੀ, ਪਰ ਮਨਪ੍ਰੀਤ ਬਾਦਲ ਆਪ ਵੱਡੇ ਲੀਡਰ ਹੋਣ ਦੇ ਬਾਵਜੂਦ ਵੀ ਮਨਪ੍ਰੀਤ ਬਾਦਲ ਦੀ ਪੀਪਲਸ ਪਾਰਟੀ ਨੂੰ ਉਹ ਤਵੱਜੋ ਲੋਕਾਂ ਨੇ ਨਹੀਂ ਦਿੱਤੀ, ਜਿਹੜੀ ਬਿਨਾਂ ਕਿਸੇ ਲੀਡਰ ਤੋਂ ਪੰਜਾਬ 'ਚ ਕੋਈ ਵੱਡਾ ਲੀਡਰ ਨਹੀਂ ਸੀ ਆਮ ਆਦਮੀ ਪਾਰਟੀ ਦਾ। ਉਹਦੇ ਬਾਵਜੂਦ ਆਪ ਮੁਹਾਰੇ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ, ਕੋਈ ਛੋਟੀ ਗੱਲ ਨਹੀਂ। ਇਹ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਰਹੀ। ਪਰ ਉਸ ਤੋਂ ਜ਼ਿਆਦਾ ਹੈਰਾਨੀ ਇਹ ਹੋ ਰਹੀ ਹੈ ਵੀ ਆਮ ਆਦਮੀ ਪਾਰਟੀ ਜਿਸ ਤੇਜ਼ੀ ਦੇ ਨਾਲ ਵਧੀ ਸੀ ਪੰਜਾਬ 'ਚ ਅੱਗੇ, ਉਸੇ ਤੇਜ਼ੀ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਡਿੱਗਣ ਲੱਗ ਪਿਆ। ਯਾਨੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਪਾਈ। ਆਮ ਆਦਮੀ ਪਾਰਟੀ ਜਿਹੜੀ ਹੈ, ਜਿਹਨੇ ਬੜਾ ਜ਼ਬਰਦਸਤ ਤੁਸੀਂ ਕਹਿ ਸਕਦੇ ਹੋ ਵੀ ਮੁਕਾਬਲਾ ਕੀਤਾ ਕਾਂਗਰਸ ਦਾ ਵੀ ਅਕਾਲੀਆਂ ਦਾ ਲੋਕ ਸਭਾ ਚੋਣਾਂ ਦੇ ਵਿੱਚ, ਉਸ ਤੋਂ ਬਾਅਦ ਪਟਿਆਲੇ ਤੇ ਤਲਵੰਡੀ ਸਾਬੋ ਦੀਆਂ ਜ਼ਿਮਨੀ ਚੋਣਾਂ ਹੋਈਆਂ, ਉਹਦੇ 'ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਹੁਤ ਥੱਲੇ ਡਿੱਗ ਗਿਆ। ਯਾਨੀ ਪਟਿਆਲੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਆਦਾ ਵੋਟਾਂ ਲਈਆਂ, ਕਾਂਗਰਸ ਪਾਰਟੀ ਨੂੰ ਸਖਤ ਟੱਕਰ ਉੱਥੇ ਦਿੱਤੀ। ਪਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਆ ਪਟਿਆਲੇ 'ਚ ਸਿਰਫ 5634 ਵੋਟਾਂ ਲੈ ਸਕਿਆ। ਇਹਦੇ ਤਲਵੰਡੀ ਸਾਬੋ ਹੋਇਆ। ਸੋ ਅਲਟੀਮੇਟਲੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਸ ਤੇਜ਼ੀ ਨਾਲ ਉਭਾਰ ਹੋਇਆ, ਉਸੇ ਤੇਜ਼ੀ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਵੀ ਡਿੱਗਿਆ। ਇਹ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਉਹਦਾ ਤੇ ਉਹਦੇ ਅਸਤ ਹੋਣ ਦੀ ਜਿਹੜੀ ਕਹਾਣੀ ਹੈ, 1 ਸਾਲ ਦੇ ਕੁਝ ਮਹੀਨਿਆਂ ਦੇ ਵਿੱਚ ਵਾਪਰ ਗਈ। ਇਸ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਹੋਰ ਕੋਈ ਘਟਨਾ ਪੰਜਾਬ 'ਚ ਰਾਜਸੀ ਤੌਰ ਤੇ ਨਹੀਂ ਹੈ ਜੀ। ਪਰ ਜੇ ਦੇਖੀਏ ਜੀ, ਆਪਣੇ ਪੰਜਾਬ ਦੇ ਵਿੱਚ ਜਿਵੇਂ ਮੰਤਰੀ ਸੰਤਰੀ ਆ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਪਰ ਪੰਜਾਬ ਦੇ ਵਿੱਚ ਵੀ ਕਈ ਜਿਹੜੇ ਇਹੋ ਜਿਹੇ ਮੰਤਰੀ ਆ, ਉਹਨਾਂ ਦੀਆਂ ਵੀ ਹੈਰਾਨੀਜਨਕ ਘਟਨਾਵਾਂ ਆ ਉਹ ਸਾਹਮਣੇ ਆਈਆਂ, ਜਿਵੇਂ ਵਿਕਰਮ ਮਜੀਠੀਆ ਕੈਬਨਿਟ ਮੰਤਰੀ ਆ ਸਾਡੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਇਹ ਵੀ ਤੁਸੀਂ ਕਹਿ ਸਕਦੇ ਹੋ ਇੱਕ ਸਭ ਤੋਂ ਵੱਡਾ ਝਟਕਾ ਜੇ ਦੇਖਣਾ ਹੋਵੇ ਹੁਕਮਰਾਨਾਂ ਨੂੰ ਜਾਂ ਜਿਹੜੇ ਸੱਤਾ 'ਚ ਬੈਠੇ ਲੋਕ ਹੈ, ਜੇ ਇਸ ਸਾਲ ਦਾ ਸਭ ਤੋਂ ਵੱਡਾ ਝਟਕਾ ਦੇਖਣਾ ਹੋਵੇ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਭ ਤੋਂ ਵੱਡਾ ਝਟਕਾ, ਜਾਂ ਬਾਦਲ ਪਰਿਵਾਰ ਵਾਸਤੇ ਇਹ ਸਭ ਤੋਂ ਵੱਡਾ ਝਟਕਾ ਹੈ ਕਿ ਉਹਨਾਂ ਦੇ ਪਰਿਵਾਰ 'ਚੋਂ ਤੇ ਪੰਜਾਬ ਦੀ ਹੁਕੂਮਤ ਦੇ ਵਿੱਚ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸਮਨ ਜਾਰੀ ਹੋਣੇ ਤੇ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਣਾ ਪਿਆ। ਪਹਿਲਾਂ ਸਰਵਨ ਸਿੰਘ ਫਲੋਰ ਦਾ ਅਸਤੀਫਾ, ਉਸ ਤੋਂ ਬਾਅਦ ਜਿਸ ਤਰ੍ਹਾਂ ਲਗਾਤਾਰ 11 ਮਹੀਨੇ ਦੀ ਉਡੀਕ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਮਨ ਜਾਰੀ ਕੀਤੇ ਤੇ ਉਸ ਤੋਂ ਬਾਅਦ 100 ਸਵਾਲ ਜਿਹੜੇ ਤਿਆਰ ਕੀਤੇ ਸੀ, ਉਹਦੇ ਚੋਂ 50 ਸਵਾਲ ਜਿਹੜੇ ਹੈ ਉਹ ਵਿਕਰਮ ਮਜੀਠੀਆ ਨੂੰ ਕੀਤੇ ਵੀ ਗਏ ਤੇ ਉਹਦਾ ਜਵਾਬ ਜਿਹੜੇ ਜਿਸ ਕਿਸਮ ਦੇ ਜਵਾਬ ਉਹਨਾਂ ਨੇ ਦਿੱਤੇ ਉਹ ਆਪਣੀ ਥਾਂ ਦੇ ਉੱਤੇ ਹੈ। ਪਰ ਇਹ ਜਿਹੜਾ ਸਮਝਦਾਰੀ ਹੋਈ ਸੀ, ਇਹ ਸਿੱਧੇ ਤੌਰ ਤੇ ਡਰੱਗ ਦੇ ਵਿੱਚ ਜਿਹੜੀ ਮਨੀ ਲਾਂਡਰਿੰਗ ਹੁੰਦੀ ਹੈ, ਹਵਾਲਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ 'ਚ ਜਿਹੜੇ ਰਿਲੇਸ਼ਨ ਰਹੇ ਵਿਕਰਮ ਸਿੰਘ ਮਜੀਠੀਆ ਦੇ ਬਿੱਟੂ ਔਲਖ ਦੇ ਨਾਲ, ਜਾਂ ਜਿਹੜੇ ਸੱਤਾ ਨਾਂ ਦਾ ਇੱਕ ਜਿਹੜਾ ਕੈਨੇਡਾ ਦੇ ਵਿੱਚ ਐਡਮਿੰਟਨ 'ਚ ਰਹਿਣ ਵਾਲਾ ਬੰਦਾ ਤੇ ਕੁਝ ਹੋਰ ਲੋਕ ਜਿਹੜੇ ਹੈ, ਉਹਨਾਂ ਦੇ ਨਾਲ ਜਿਸ ਕਿਸਮ ਦੇ ਇਹਨਾਂ ਦੇ ਰਿਲੇਸ਼ਨ ਰਹੇ ਜਾਂ ਉਹਨਾਂ ਦੀਆਂ ਸੌਦੇਬਾਜ਼ੀਆਂ ਹੁੰਦੀਆਂ ਰਹੀਆਂ, ਜਿਸ 'ਚ ਦੋਸ਼ ਲੱਗਦੇ ਰਹੇ ਵਿਕਰਮ ਸਿੰਘ ਮਜੀਠੀਆ ਤੇ, ਉਹ ਸਾਰੇ ਕੁਐਸਚਨ ਜਿਹੜੇ ED ਨੇ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਕੀਤੇ। ਹਾਲੇ ਵੀ ਉਮੀਦ ਹੈ ਕਿ ਬਾਕੀ 50 ਜਿਹੜੇ ਸਵਾਲ ਹੈ, ਉਹਨਾਂ ਸਵਾਲਾਂ ਵਾਸਤੇ ਵੀ ਵਿਕਰਮ ਸਿੰਘ ਮਜੀਠੀਆ ਨੂੰ ਫਿਰ ਤੋਂ ਕਾਲ ਕੀਤਾ ਜਾ ਸਕਦਾ ਹੈ। ਇਹ ਸਭ ਤੋਂ ਵੱਡਾ ਝਟਕਾ ਤੁਸੀਂ ਦੇਖ ਸਕਦੇ ਹੋ ਬਾਦਲ ਪਰਿਵਾਰ ਨੇ, ਤੇ ਇਹਦੇ ਤੇ ਬੈਕਫੁੱਟ 'ਤੇ ਆ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਸਿੰਘ ਬਾਦਲ, ਈਵਨ ਹਰਸਿਮਰਤ ਕੌਰ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਸਤਿਕਾਰਯੋਗ ਭੈਣ ਜੀ, ਉਹਨਾਂ ਨੇ ਵੀ ਇੱਕ ਦੋ ਥਾਂ ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ ਕਿ ਸਾਡੀ ਫੈਮਿਲੀ ਜਿਹੜੀ ਹੈ ਉਹ ਬਹੁਤ ਵਧੀਆ ਫੈਮਿਲੀ ਰਹੀ ਹੈ, ਮਜੀਠੀਆ ਫੈਮਿਲੀ। ਸਾਡੀ ਫੈਮਿਲੀ ਨੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ, ਸਾਡੀ ਫੈਮਿਲੀ ਨੇ ਖਾਲਸਾ ਕਾਲਜ ਬਣਾਇਆ, ਇਸ ਤਰ੍ਹਾਂ ਦੇ ਦਾਅਵੇ ਉਹਨਾਂ ਨੇ ਕੀਤੇ ਤੇ ਉਹਨਾਂ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਵੀ ਵਿਕਰਮ ਸਿੰਘ ਮਜੀਠੀਆ ਜਾਂ ਸਾਡੇ ਪਰਿਵਾਰ ਦਾ ਕੋਈ ਵੀ ਬੰਦਾ ਜਿਹੜਾ ਆ ਨਾ ਤਾਂ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਤੇ ਨਾ ਹੀ ਅਸੀਂ ਕਿਤੇ ਸ਼ਾਮਲ ਹੈ, ਸਾਨੂੰ ਫਸਾਇਆ ਜਾ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਹਰਸਿਮਰਤ ਕੌਰ ਬਾਦਲ ਨੇ ਕੀਤੀਆਂ। ਪਰ ਜੇ ਕੋਈ ਗੱਲ ਹੈ, ਜੇ ਕਿਤੇ ਅੱਗ ਲੱਗੀ ਹੈ, ਧੂੰਆਂ ਨਿਕਲਿਆ, ਤਾਂ ਹੀ ਉਹ ਕੁਐਸਚਨਿੰਗ ਹੋਈ ਹੈ, ਤਾਂ ਹੀ ਜਿਹੜੀ 400 ਲੋਕਾਂ ਤੋਂ ਪੁੱਛਗਿੱਛ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਿੱਚ ਆਇਆ ਤੇ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਕਾਇਦਾ ਸਮਨ ਕੀਤੇ ਹੈ। ਸੋ ਉਹਨਾਂ ਨੂੰ ਸਮਨ ਜਾਰੀ ਹੋਣੇ ਤੇ ਉਹ ਇਹ ਦਬਾਅ ਵਧਣਾ ਸ਼੍ਰੋਮਣੀ ਅਕਾਲੀ ਦਲ ਤੇ ਕਿ ਜੇ ਤੁਸੀਂ ਸਰਵਨ ਸਿੰਘ ਫਲੋਰ ਤੋਂ ਰਿਜ਼ਾਈਨ ਲੈ ਸਕਦੇ ਹੋ ਤਾਂ ਵਿਕਰਮ ਸਿੰਘ ਮਜੀਠੀਆ ਉਹਨਾਂ ਤੋਂ ਰਿਜ਼ਾਈਨ ਕਿਉਂ ਨਹੀਂ ਲੈਂਦੇ? ਇਹ ਆਪਣੇ ਆਪ ਦੇ ਵਿੱਚ ਬਾਦਲ ਪਰਿਵਾਰ ਵਾਸਤੇ ਸਭ ਤੋਂ ਵੱਡਾ ਸੰਕਟ ਹੈ। ਪਹਿਲੀ ਵਾਰ ਇਹ ਨਹੀਂ ਕਿ ਬਾਦਲ ਪਰਿਵਾਰ ਤੇ ਕੋਈ ਪਹਿਲਾ ਸੰਕਟ ਨਹੀਂ ਆਏ, ਪਹਿਲਾਂ ਵੀ ਬਾਦਲ ਪਰਿਵਾਰ ਦੇ ਉੱਤੇ 3500 ਕਰੋੜ ਰੁਪਏ ਦੀ ਜਾਇਦਾਦ ਆਪਣੇ ਸਰੋਤਾਂ ਤੋਂ ਵਧੇਰੇ ਜਿਹੜੀ ਜਾਇਦਾਦ ਬਣਾਈ ਹੈ ਉਹਦੇ ਦੋਸ਼ ਲੱਗਦੇ ਰਹੇ ਆ।
ਉਹ ਦੋਸ਼ ਹੀ ਨਹੀਂ ਲੱਗੇ, ਅਦਾਲਤਾਂ ਵਿੱਚ ਕੇਸ ਵੀ ਗਏ ਹੈ। ਵੱਖਰੀ ਗੱਲ ਹੈ 700 ਦੇ ਕਰੀਬ ਗਵਾਹ ਮੁੱਕਰ ਗਏ ਤੇ ਬਾਦਲ ਪਰਿਵਾਰ ਵਿੱਚੋਂ ਬਰੀ ਹੋ ਗਿਆ। ਪਰ ਦੂਜੀ ਵਾਰ ਹੁਣ ਵੱਡੇ ਸੰਕਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਕਰਕੇ ਬਾਦਲ ਪਰਿਵਾਰ ਵੀ ਫਸਿਆ ਹੋਇਆ, ਨਾਲ ਦੀ ਨਾਲ ਜਿਹੜੀ ਪੰਜਾਬ ਦੀ ਹਕੂਮਤ ਹੈ ਉਹਦੇ ਤੇ ਵੀ ਸੰਕਟ ਦੇ ਬੱਦਲ ਨੇ। ਸੋ ਇਹਨੂੰ ਤੁਸੀਂ ਵੱਡੇ ਝਟਕੇ ਦੇ ਰੂਪ 'ਚ ਇਸ ਸਾਲ 'ਚ ਦੇਖ ਸਕਦੇ ਹੋ ਜੀ। ਜੀ ਤੇ ਅੱਗੇ ਜੀ ਇੱਕ ਜਿਹੜਾ ਹੋਰ ਝਟਕਾ ਲੱਗਣ ਵਾਲਾ ਆ, 9 ਮਾਸ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਬੀਜੇਪੀ ਤੇ ਅਕਾਲੀਆਂ ਦਾ ਜਿਹੜਾ ਰਿਸ਼ਤਾ ਆ, ਇਹਦਾ ਆਮ ਲੋਕਾਂ ਤੇ ਵੀ ਬਹੁਤ ਜਿਹੜਾ ਆਮ ਸਮਾਜਿਕ ਤੌਰ ਤੇ ਵੀ ਬਹੁਤ ਪ੍ਰਭਾਵ ਪਿਆ ਆ। ਬਹੁਤ ਮਹੱਤਵਪੂਰਨ ਗੱਲ ਹੈ। ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਪਿਛਲੇ 30 ਸਾਲ ਤੋਂ ਜਦੋਂ ਤੋਂ ਜਨਸੰਘ ਦੇ ਨਾਲ ਦੋਸਤੀ ਪਾਈ ਹੈ ਸ਼੍ਰੋਮਣੀ ਅਕਾਲੀ ਦਲ ਨੇ, ਤੇ ਸ਼੍ਰੋਮਣੀ ਅਕਾਲੀ ਦਲ ਤੇ ਜਨਸੰਘ ਦੀ ਦੋਸਤੀ ਜਿਹੜੀ ਹੈ, ਜਿਹਨੂੰ ਹੁਣ ਆਪਾਂ ਭਾਰਤੀ ਜਨਤਾ ਪਾਰਟੀ ਕਹਿੰਦੇ, ਕਿਉਂਕਿ ਜਨਸੰਘ RSS ਹੈ ਜਿਹੜੀ, ਉਹਦੀ ਐਕਸਟੈਂਸ਼ਨ ਹੈ, ਪੋਲੀਟੀਕਲ ਵਿੰਗ ਦੇ ਤੌਰ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਦੇਖ ਸਕਦੇ ਹੋ। ਉਹਨਾਂ ਦਾ ਜਿਹੜਾ ਪਿਛਲੇ 30 ਸਾਲ ਦਾ ਰਿਸ਼ਤਾ ਉਹਦੇ 'ਚ ਜਿਹੜਾ ਆਹ ਟਕਰਾਅ ਹੁਣ ਅਸੀਂ ਦੇਖ ਰਹੇ ਹਾਂ, ਜਿਹਦਾ ਇੱਕ ਕਾਰਨ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਵੀ ਹੈ ਇਨਵੋਲਵਮੈਂਟ ਜਿਸ ਕਿਸਮ ਦੀ ਸਾਹਮਣੇ ਆਈ ਹੈ, ਉਹ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ। ਏਡਾ ਵੱਡਾ ਟਕਰਾਅ ਬੀਜੇਪੀ ਤੇ ਅਕਾਲੀਆਂ 'ਚ ਕਦੇ ਨਹੀਂ ਸੀ। ਭਾਵੇਂ ਜਿਹੜਾ ਹਿਸਟੋਰੀਕਲ ਜਿਹੜੇ ਫੈਕਟ ਉਹਦੇ 'ਚ ਇਹ ਹੈ ਕਿ ਇਹ ਟਕਰਾਅ ਤਾਂ ਅੰਮ੍ਰਿਤਸਰ ਤੋਂ ਸ਼ੁਰੂ ਹੋਏ, ਜਦੋਂ ਆਪਣੇ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਨਹੀਂ ਦਿੱਤੀ ਗਈ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਜਿਸ ਕਿਸਮ ਦਾ ਕੰਮ ਕਰਨ ਦਾ ਤਰੀਕਾ ਰਿਹਾ, ਪਰ ਜਿਹੜਾ ਇਹ ਟਕਰਾਅ ਅਸਲੀ ਦਿਖਾਈ ਦਿੱਤਾ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਜਿਸ ਤਰ੍ਹਾਂ ਦਾ ਤਿੱਖਾ ਪ੍ਰਤੀਕਰਮ ਰਿਹਾ ਬਾਦਲਾਂ ਦੇ ਖਿਲਾਫ, ਉਹ ਤਲਖੀ ਜਿਹੜੀ ਸੀ ਹਰਿਆਣੇ ਤੋਂ ਸ਼ੁਰੂ ਹੋਈ। ਕਿਉਂਕਿ ਹਰਿਆਣੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਿਹੜੀ ਭਾਈਵਾਲ ਹੈ ਬੀਜੇਪੀ ਉਹਦਾ ਸਾਥ ਛੱਡ ਕੇ ਟਕਾਰਿਆਂ ਨੂੰ ਮਦਦ ਦਿੱਤੀ ਸੀ, ਤੇ ਬੀਜੇਪੀ ਇਸ ਗੱਲੋਂ ਨਾਰਾਜ਼ ਸੀ। ਤੇ ਉੱਥੇ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਵੱਲੋਂ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ, ਉਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਨਮੋਸ਼ੀ ਝੱਲਣ ਵਾਸਤੇ ਮਜਬੂਰ ਕੀਤਾ। ਬਾਅਦ ਵਿੱਚ ਸਰਕਾਰ ਵੀ ਬੀਜੇਪੀ ਦੀ ਬਣ ਗਈ ਹਰਿਆਣੇ ਦੇ ਵਿੱਚ, ਤੇ ਫਿਰ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ੂ ਦੇ ਉੱਤੇ ਉਹ ਸਰਕਾਰ ਨੇ ਵੀ ਜਿਹੜਾ ਇੱਕ ਫੈਸਲਾ ਲਿਆ ਵੀ ਜੋ ਅਦਾਲਤ ਕਰੇਗੀ ਉਹ ਕਰਾਂਗੇ, ਉਹਨੇ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਸੰਕਟ ਖੜਾ ਕੀਤਾ ਸੀ। ਉਸ ਤੋਂ ਬਾਅਦ ਜਿਹੜੀ ਤਲਖੀ ਪੈਦਾ ਹੋਈ, ਉਹ ਤਲਖੀ ਦੀ ਅਗਲੀ ਐਕਸਟੈਂਸ਼ਨ ਜਿਹੜੀ ਸੀ ਉਹ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੈ, ਜਿਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਰੌਲਾ ਬੜਾ ਪਾਇਆ ਸੀ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਓ, ਦੇਸ਼ ਦਾ ਜੇ ਭਲਾ ਚਾਹੁੰਦੇ ਆ। ਉਸੇ ਪ੍ਰਧਾਨ ਮੰਤਰੀ ਨੇ ਆਪਣੀ ਮਨ ਕੀ ਬਾਤ ਰੇਡੀਓ ਜਿਹੜਾ ਮਹੀਨਾਵਾਰ ਪ੍ਰੋਗਰਾਮ ਹੈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਵੀ ਪੰਜਾਬ ਦਾ ਜਿਹੜਾ ਡਰੱਗ ਦਾ ਇਸ਼ੂ ਹੈ ਕੋਈ ਛੋਟਾ ਇਸ਼ੂ ਨਹੀਂ ਹੈ, ਉਹਨੇ ਪੰਜਾਬ ਦੇ ਡਰੱਗ ਦਾ ਇਸ਼ੂ ਛੇੜਿਆ। ਉਸ ਤੋਂ ਬਾਅਦ ਪੰਜਾਬ ਦੇ ਬੀਜੇਪੀ ਦੇ ਪ੍ਰੈਜ਼ੀਡੈਂਟ ਕਮਲ ਸ਼ਰਮਾ ਨੇ ਅਗਲੇ ਦਿਨ ਹੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਇੱਕ ਕੈਂਪੇਨ ਚਲਾਉਣ ਦੀ ਗੱਲ ਕੀਤੀ। ਇਹਨੇ ਟਕਰਾਅ ਵਧਾਤਾ, ਇਹ ਟਕਰਾਅ ਵਧਿਆ ਕਿਉਂਕਿ ਜਿਹੜਾ ਡਰੱਗ ਰੈਕਟ ਹੈ ਜਾਂ ਦਹਿਸ਼ਤਵਾਦ ਹੈ, ਇਹਨਾਂ ਦਾ ਆਪੋ ਵਿੱਚ ਹੀ ਬਹੁਤ ਵੱਡਾ ਰਿਸ਼ਤਾ ਹੈ। ਸਾਡੇ ਗੁਆਂਢ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੇਸ਼ਾਵਰ ਦੇ ਵਿੱਚ ਇੱਕ ਦਹਿਸ਼ਤੀ ਹਮਲਾ ਹੋਇਆ, ਮਾਸੂਮ ਬੱਚੇ ਜਿਹੜੇ ਮਾਰ ਦਿੱਤੇ ਗਏ, ਇਹ ਵੀ ਇਸ ਸਾਲ ਦੀ ਸਭ ਤੋਂ ਦੁਖਦਾਇਕ ਘਟਨਾ ਤੁਸੀਂ ਕਹਿ ਸਕਦੇ ਹੋ। ਉਹਦਾ ਵੀ ਡਰੱਗ ਦੇ ਨਾਲ ਰਿਲੇਸ਼ਨ ਹੈ। ਡਰੱਗ ਦਾ ਜਿਹੜਾ ਪੈਸਾ ਆ ਉਹ ਟੈਰਰਿਜ਼ਮ ਨੈਟਵਰਕ ਜਿਹੜਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਯੂਜ਼ ਹੁੰਦਾ। ਇਹ ਸਾਰੀਆਂ ਚੀਜ਼ਾਂ ਨੇ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਟਕਰਾਅ ਦੀ ਸਥਿਤੀ ਪੈਦਾ ਕੀਤੀ ਹੈ। ਬੀਜੇਪੀ ਸਿੱਧੇ ਤੌਰ ਤੇ ਹੁਣ ਕਹਿਣ ਲੱਗ ਪਈ ਹੈ, ਬੀਜੇਪੀ ਨੇ ਪਹਿਲਾਂ ਮਜੀਠੀ ਦਾ ਅਸਤੀਫਾ ਨਹੀਂ ਸੀ ਕਦੀ ਵੀ ਮੰਗਿਆ, ਪਰ ਰੇਡੀਓ 'ਚ ਮਨ ਕੀ ਬਾਤ ਜਦੋਂ ਕੀਤੀ ਨਰਿੰਦਰ ਮੋਦੀ ਸਾਹਿਬ ਨੇ, ਉਸ ਤੋਂ ਬਾਅਦ ਕਮਲ ਸ਼ਰਮਾ ਨੇ ਵੀ ਸਿੱਧੇ ਤੌਰ ਤੇ ਰਿਜ਼ਾਈਨ ਮੰਗਿਆ ਵੀ ਬਿਕਰਮ ਸਿੰਘ ਮਜੀਠੀਆ ਨੂੰ ਰਿਜ਼ਾਈਨ ਕਰਨਾ ਚਾਹੀਦਾ। ਇਹ ਵੱਖਰੀ ਗੱਲ ਹੈ, ਬੀਜੇਪੀ ਨੂੰ ਨਮੋਸ਼ੀ ਝੱਲਣੀ ਕਿੱਥੇ ਪਈ ਵੀ ਤੁਸੀਂ ਬਾਹਰ ਦਾ ਰਿਜ਼ਾਈਨ ਮੰਗਦੇ ਹੋ ਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਸੀਂ ਸਪੋਰਟ ਕਰਤਾ ਇਸੇ ਸਰਕਾਰ ਨੂੰ। ਇਹਦੇ ਕਰਕੇ ਬੀਜੇਪੀ ਦੇ ਜਿਹੜੇ MLA ਵੀ ਆ ਉਹ ਵੀ ਖਾਸੇ ਨਾਰਾਜ਼ ਰਹੇ ਨੇ ਕਮਲ ਸ਼ਰਮਾ ਤੋਂ, ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ। ਪਰ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਟਕਰਾਅ ਦੀ ਸਥਿਤੀ ਪੈਦਾ ਕੀਤੀ ਹੋਈ ਹੈ। ਬਾਦਲਾਂ ਨੂੰ ਹੁਣ ਇਹ ਦਿਸਣ ਲੱਗ ਪਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਬੀਜੇਪੀ ਦਾ ਲੜ ਕੇ ਹੁਣ ਨਹੀਂ ਲੜ ਸਕਦੇ। ਇਸ ਕਰਕੇ ਬਾਦਲ ਸਾਹਿਬ ਜਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਤਰੀਕੇ ਨਾਲ ਹੁਣ ਪੰਜਾਬ ਦੇ ਜਾਣ ਦੀ ਕੋਸ਼ਿਸ਼ ਕਰ ਰਿਹਾ। ਬੀਜੇਪੀ ਜਿਹੜੀ ਹੈ ਉਹ ਆਪਣੇ ਤਰੀਕੇ ਨਾਲ ਪੰਜਾਬ ਦੇ ਪਿੰਡਾਂ ਵੱਲ ਜਾ ਰਹੀ ਹੈ। ਈਵਨ RSS ਨੇ ਪਿੰਡ ਜਿਹੜੇ ਚੁਣ ਲਏ ਆ, ਜਿਹਨਾਂ 'ਚ RSS ਜਾ ਰਹੀ ਹੈ ਤੇ ਬੀਜੇਪੀ ਨੂੰ ਸਪੋਰਟ ਕਰਨ ਵਾਸਤੇ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਬ੍ਰਾਂਚਾਂ ਵਧਾ ਲਈਆਂ। ਸੋ ਬੀਜੇਪੀ ਜਿਹੜੀ ਹੈ ਜਾਂ ਨਰਿੰਦਰ ਮੋਦੀ ਜਾਂ ਉਹਨਾਂ ਦੀ ਅਗਵਾਈ ਜਿਹੜੀ ਸਰਕਾਰ ਚੱਲ ਰਹੀ ਹੈ ਬੀਜੇਪੀ ਦੀ, ਉਸ ਸਰਕਾਰ ਵੱਲੋਂ ਪੰਜਾਬ ਨੂੰ ਦੇਣਾ ਜਿਹੜਾ ਕੁਛ ਨਹੀਂ ਦਿੱਤਾ ਗਿਆ, ਉਹ ਆਪਣੇ ਥਾਂ ਤੇ ਇੱਕ ਮੁੱਦਾ ਹੈ ਜਿਹਦੇ ਕਰਕੇ ਬਾਦਲ ਸਾਹਿਬ ਨੇ ਚੰਡੀਗੜ੍ਹ ਵਰਗਾ ਇਸ਼ੂ ਜਾਂ ਪੰਜਾਬੀ ਬੋਲਦੇ ਇਲਾਕੇ ਜਾਂ ਪੰਜਾਬ ਦੇ ਕਰਜ਼ੇ ਦੀ ਗੱਲ ਫਿਰ ਤੋਂ ਕੀਤੀ, ਪੰਜਾਬ ਨੂੰ ਖੁਦਮੁਖਤਿਆਰ ਸੂਬਾ ਬਣਾਉਣ ਦੀ ਗੱਲ ਫਿਰ ਤੋਂ ਕੀਤੀ। ਬੀਜੇਪੀ ਆਪਣੇ ਏਜੰਡੇ ਤੇ ਵਾਪਸ ਆਉਣ ਲੱਗ ਪਈ ਹੈ। ਬੀਜੇਪੀ ਫਿਰ ਤੋਂ ਵਾਪਸ ਆਪਣੇ ਏਜੰਡੇ ਤੇ ਆ ਰਹੀ ਹੈ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੀ ਗੱਲ ਦੇ ਉੱਤੇ।
ਜਦਕਿ ਬੀਜੇਪੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾਪਸ ਆ ਰਹੇ ਜਾਂਦੇ ਤੇ ਬੀਜੇਪੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਚਾਹੁੰਦੀ ਹੈ ਕਿ ਹਿੰਦੁਸਤਾਨ ਦਾ ਕਬਜ਼ਾ ਰਹੇ, ਇੱਕ ਜ਼ੁਬਾਨ ਇੱਕ ਭਾਸ਼ਾ ਦਾ ਜਿਹੜਾ ਸਾਡਾ ਕਬਜ਼ਾ ਰਹੇ, ਤੇ ਇਸ ਕਰਕੇ ਉਹ ਕੇਂਦਰ ਕੋਲ ਬਹੁਤੀਆਂ ਤਾਕਤਾਂ ਰੱਖਣਾ ਚਾਹੁੰਦੀ ਹੈ। ਸੋ ਕੁਝ ਚੀਜ਼ਾਂ ਹੈਗੀਆਂ ਜਿਹਦੇ ਤੇ ਬਹੁਤ ਵੱਡੇ ਟਕਰਾਅ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਜਿਹੜੇ ਆ ਹੁਣ ਪੈਦਾ ਹੋ ਗਏ ਆ ਕਿ ਇਹ ਟਕਰਾਅ ਟੁੱਟਣ ਦੇ ਕਗਾਰ ਤੇ ਪਹੁੰਚ ਗਏ ਆ। ਸੋ ਇਹਨੂੰ ਵੀ ਤੁਸੀਂ ਕਹਿ ਸਕਦੇ ਹੋ ਵੀ ਪੰਜਾਬ ਦੇ ਵਿੱਚ ਬੀਜੇਪੀ ਦਾ ਅਕਾਲੀਆਂ ਦੇ ਨਾਲ ਡਾਈਵੋਰਸ ਜਿਹੜਾ ਹੋਣਾ ਲਗਭਗ ਤੈਅ ਹੋ ਗਿਆ। ਇਹਨੂੰ ਵੀ ਰਾਜਸੀ ਤੌਰ ਦੇ ਉੱਤੇ ਤੁਸੀਂ ਇੱਕ ਵੱਡੀ ਘਟਨਾ ਦੇ ਰੂਪ ਦੇ ਵਿੱਚ ਪੰਜਾਬ 'ਚ ਦੇਖ ਸਕਦੇ ਹੋ। ਜੀ, ਤੇ ਨਾਲ ਹੀ ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋ ਗਈਆਂ ਪਰ ਉੱਥੇ ਜਿਹੜਾ ਸਰਕਾਰ ਦਾ ਗਠਨ ਨਹੀਂ ਹੋ ਰਿਹਾ, ਇਹ ਕਿੱਧਰ ਨੂੰ ਜਾ ਰਹੀ ਹੈ ਗੱਲਬਾਤ? ਦੇਖੋ, ਬੀਜੇਪੀ ਲਈ ਬੜਾ ਇੰਪੋਰਟੈਂਟ ਹੈ ਕਿ ਬੀਜੇਪੀ ਭਾਵੇਂ 44 ਦਾ ਇੱਕ ਮਿਸ਼ਨ ਉਹਨੇ ਮਿੱਥਿਆ ਹੋਇਆ ਸੀ ਜੰਮੂ ਕਸ਼ਮੀਰ ਦੇ ਵਿੱਚ, ਜਿਹੜਾ ਉਹ ਉਹਨਾਂ ਦਾ ਪੂਰਾ ਨਹੀਂ ਹੋ ਸਕਿਆ। ਉਹਦੇ ਉਲਟ ਜਿਹੜੀ PDP ਹੈ, ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਮੁਫਤੀ ਮੁਹੰਮਦ ਸਈਦ ਅਲੀ, ਉਹਦਾ ਮਿਸ਼ਨ 44 ਪੂਰਾ ਹੁੰਦਾ ਦਿਖਾਈ ਦੇ ਰਿਹਾ। ਕਾਰਨ ਕੀ ਹੈ? ਪਹਿਲੇ ਤਾਂ PDP ਜਿਹੜੀ ਹੈ ਉਹ ਬੀਜੇਪੀ ਨਾਲ ਕੋਈ ਤਾਲਮੇਲ ਕਰ ਰਹੀ ਸੀ, ਪਰ PDP ਦੇ ਅੰਦਰ ਹੀ ਜਿਹੜਾ ਆ, ਤੁਸੀਂ ਅੱਜ ਦੀਆਂ ਖਬਰਾਂ ਦੇ ਵਿੱਚ ਵੀ ਸੁਣਿਆ, PDP ਦੇ ਅੰਦਰ ਹੀ ਜਿਹੜਾ ਆ ਕਿਤੇ ਨਾ ਕਿਤੇ ਇਹ ਸਥਿਤੀ ਪੈਦਾ ਹੋ ਗਈ ਹੈ ਕਿ ਇੱਕ ਧੜਾ ਇਹ ਚਾਹੁੰਦਾ ਹੈ ਕਿ ਬੀਜੇਪੀ ਨਾਲ ਕੋਈ ਰਿਸ਼ਤਾ ਨਾ ਰੱਖਿਆ ਜਾਏ, ਉਹ ਵਿਰੋਧ ਕਰ ਰਿਹਾ ਹੈ। ਪਰ ਜੇ ਬੀਜੇਪੀ ਨਾਲ ਰਿਸ਼ਤਾ ਨਹੀਂ ਰੱਖਦੇ ਤਾਂ PDP ਕੋਲ 28 ਸੀਟਾਂ ਹੈ ਤੇ 12 ਸੀਟਾਂ ਕਾਂਗਰਸ ਕੋਲ ਹੈਗੀ ਹੈ। ਸੋ 40 ਸੀਟਾਂ ਹੋ ਜਾਂਦੀਆਂ। 4 ਆਜ਼ਾਦ ਉਮੀਦਵਾਰ ਜਿਹੜੇ ਉਹ PDP ਦੇ ਨਾਲ ਹੈ। 40 ਵਿਧਾਇਕਾਂ ਦੇ ਨਾਲ PDP ਉੱਥੇ ਸਰਕਾਰ ਬਣਾ ਸਕਦੀ ਹੈ। ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪਹਿਲਾਂ ਚਾਹੁੰਦੀ ਸੀ ਹਿੰਦੂ ਚੀਫ ਮਿਨਿਸਟਰ ਜਿਹੜਾ ਹੈ ਉੱਥੇ ਬਣਾਇਆ ਜਾਏ, ਜਿਹਦੇ ਤੇ PDP ਸਹਿਮਤ ਨਹੀਂ ਹੋਈ। ਦੂਸਰੀ ਗੱਲ ਇਹ ਵੀ ਹੈ ਕਿ PDP ਜਿਹੜੀ ਹੈ ਉਹਦਾ ਧਾਰਾ 370 ਤੇ ਹੋਰ ਤਰ੍ਹਾਂ ਦਾ ਸਟੈਂਡ ਹੈ, BJP ਦਾ ਹੋਰ ਸਟੈਂਡ ਹੈ। ਸੋ ਜਿਹੜੇ ਕੁਝ ਮੁੱਦੇ ਉਹਨਾਂ ਮੁੱਦਿਆਂ ਦੇ ਉੱਤੇ ਵਖਰੇਵਾ ਵੀ ਹੈ, ਜਿਹਦੇ ਕਰਕੇ PDP ਦੇ ਅੰਦਰ BJP ਦੇ ਨਾਲ ਸਾਂਝ ਪਾਉਣ ਦੇ ਖਿਲਾਫ ਬਹੁਤ ਸਾਰੇ ਲੋਕ ਹੈ। ਸੋ ਹਾਲੇ ਉੱਥੇ ਇਸ ਵੇਲੇ ਜਿਹੜੀ ਸਥਿਤੀ ਜਿਹੜੀ ਹੈ ਤੁਸੀਂ ਕਹਿ ਸਕਦੇ ਹੋ ਡਾਵਾਡੋਲ ਦੀ ਬਣੀ ਹੋਈ ਹੈ। ਸਰਕਾਰ ਦੇ ਵਿੱਚ ਕੌਣ ਹੋਏਗਾ ਸ਼ਾਮਲ, ਕੌਣ ਨਹੀਂ। ਕਾਂਗਰਸ ਜਿਹੜੀ ਹੈ ਬਿਨਾਂ ਸ਼ਰਤ ਹਮਾਇਤ ਦੇ ਰਹੀ ਹੈ PDP ਨੂੰ, ਪਰ BJP ਦਾ ਹਾਲੇ ਵੀ ਜ਼ੋਰ ਲੱਗਾ ਹੋਇਆ ਕਿ PDP ਨਾਲ ਰਲ ਕੇ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਬਣਾ ਲਈ ਜਾਏ। 3-3 ਸਾਲ ਵਾਸਤੇ ਮੁੱਖ ਮੰਤਰੀ ਹੋ ਜਾਵੇ, 3 ਸਾਲ PDP ਦਾ ਮੁੱਖ ਮੰਤਰੀ, 3 ਸਾਲ BJP ਦਾ। ਪਰ ਹਾਲੇ PDP ਨੇ ਇੱਥੇ ਕੋਈ ਸਾਫ਼ ਤੇ ਸਪਸ਼ਟ ਫੈਸਲਾ ਨਹੀਂ ਲਿਆ। ਮੁਫਤੀ ਮੁਹੰਮਦ ਸਈਦ ਆਪਣੇ ਘਰ ਦੇ ਵਿੱਚ ਬੈਠ ਕੇ ਬਾਹਰ ਨਹੀਂ ਕਿਤੇ ਜਾ ਰਹੇ, ਉਹ ਮੀਟਿੰਗਾਂ ਕਰ ਰਹੇ ਹੈ, ਪਰ ਉਹਨਾਂ ਨੂੰ ਮੈਸੇਜ ਇਸ ਕਿਸਮ ਦਾ ਕਨਵੇ ਹੋਇਆ ਵੀ PDP ਦੇ ਬਹੁਤੇ ਲੋਕ ਚਾਹੁੰਦੇ ਆ ਕਿ BJP ਨਾਲ ਰਿਸ਼ਤਾ ਨਾ ਰੱਖਿਆ ਜਾਏ। ਪਰ PDP ਦੀ ਆਪਣੀ ਹਾਲਤ ਹੈ ਵੀ ਜੇ ਉਹ BJP ਨਾਲ ਰਿਸ਼ਤਾ ਨਹੀਂ ਰੱਖਦੀ ਫਿਰ ਕੇਂਦਰ ਤੋਂ ਉਹਨੂੰ ਮਿਲਣਾ ਕੱਖ ਨਹੀਂ। ਇਸ ਗੱਲ ਨੂੰ ਸ਼ਾਇਦ ਉਹ ਧਿਆਨ 'ਚ ਰੱਖ ਰਹੇ ਹੈ, ਪਰ ਹਾਲੇ ਸਥਿਤੀ ਬਿਲਕੁਲ ਸਾਫ਼ ਨਹੀਂ। ਕੁਝ ਵੀ ਪੋਸੀਬਲ ਹੈ। ਕਾਂਗਰਸ ਦੀ ਬਿਨਾਂ ਸ਼ਰਤ ਹਮਾਇਤ ਦੇ ਨਾਲ ਵੀ PDP ਸਰਕਾਰ ਬਣਾ ਸਕਦੀ ਹੈ ਤੇ BJP ਨਾਲ ਜਾ ਕੇ ਵੀ PDP ਸਰਕਾਰ ਬਣਾ ਸਕਦੀ ਹੈ, ਪਰ PDP ਇਹਦੇ ਨਾਲ ਦੋ ਫਾੜ ਹੋਣ ਦੀ ਸੰਭਾਵਨਾ ਵੱਧ ਜਾਏਗੀ ਜੀ। ਅਜੀ ਤੇ ਮੇਰਾ ਇੱਕ ਲਾਸਟ ਕੁਐਸਚਨ ਹੈ ਜੀ, ਜਿਵੇਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੀ ਜਿਹੜੀ ਗੱਲਬਾਤ ਆ ਕਿਤੇ ਨਾ ਕਿਤੇ ਉਹ ਉੱਭਰ ਰਹੀ ਆ, ਇਹ ਕਿਤੇ ਖਾਨਾ ਜੰਗੀ ਵੱਲ ਤਾਂ ਨਹੀਂ ਮੁੜ ਰਿਹਾ? ਦੇਖੋ, ਪਹਿਲੀ ਗੱਲ ਤਾਂ ਦੇਖੋ ਇਹਦੇ 'ਚ ਇਹੀ ਹੈ ਵੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਯਾਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਏ ਜਾਣ ਦੀ ਜਿਹੜੀ ਮੰਗ ਹੈ ਕਿ ਸੰਤ ਸਮਾਜ ਨੇ ਵੀ ਰੱਖ ਦਿੱਤੀ ਹੈ। ਸੰਤ ਸਮਾਜ ਕਿਹੜਾ? ਸੰਤ ਸਮਾਜ ਦੀ ਮੀਟਿੰਗ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਾਲ ਕੀਤੀ ਸੀ ਮੀਟਿੰਗ ਵੀ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਬਾਕੀ ਤਖਤਾਂ ਦੇ ਜਿਹੜੇ ਸਿੰਘ ਸਾਹਿਬਾਨ ਹੈ ਉਹਨਾਂ ਦੀ ਨਿਯੁਕਤੀ ਜਾਂ ਉਹਨਾਂ ਨੂੰ ਹਟਾਉਣ ਦਾ ਫੈਸਲਾ ਸਿਆਸਤ ਨੇ ਕਰਨਾ ਹੈ ਤਾਂ ਫਿਰ ਉਹਦੇ ਸਿੱਟੇ ਦਾ ਖਤਰਨਾਕ ਨਿਕਲਣਗੇ। ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬੜੀਆਂ ਤਿੱਖੀਆਂ ਗੱਲਾਂ ਕਹੀਆਂ ਸੀ ਨਾਨਕਸ਼ਾਹੀ ਕੈਲੰਡਰ ਦੇ ਇਸ਼ੂ ਦੇ ਉੱਤੇ। ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਲੋਕ ਨੇ ਉਹ RSS ਦੇ ਏਜੰਟ ਨੇ। ਉਸ ਤੋਂ ਬਾਅਦ ਤਲਖੀ ਜਿਹੜੀ ਵਧੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕਿਉਂਕਿ ਉਹਦੀ ਸਿਕਿਉਰਿਟੀ ਵੀ ਵਾਪਸ ਲੈ ਲਈ ਗਈ ਸੀ, ਉਹਦੀ ਜਿਹੜੀ ਪੰਜਾਬ ਸਰਕਾਰ ਨੇ ਸਿਕਿਉਰਿਟੀ ਦਿੱਤੀ ਸੀ ਜਥੇਦਾਰ ਨੰਦਗੜ੍ਹ ਨੂੰ, ਉਹ ਸਿਕਿਉਰਿਟੀ ਵੀ ਵਾਪਸ ਲੈ ਲਈ। ਉਸ ਤੋਂ ਬਾਅਦ ਨੰਦਗੜ੍ਹ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਹੈ, ਮੈਨੂੰ ਸਿਕਿਉਰਿਟੀ ਮਿਲੇ ਜਾਂ ਨਾ ਮਿਲੇ। ਸੋ ਇਹ ਡਿਟੇਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਜਾਣਕਾਰੀਆਂ ਸਾਡੇ ਸਾਹਮਣੇ ਆਉਣਗੀਆਂ। ਕੱਲ੍ਹ ਦਿੱਲੀ ਦੇ ਵਿੱਚ ਬਕਾਇਦਾ ਸੰਤ ਸਮਾਜ ਦੇ ਆਗੂਆਂ ਨਾਲ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ। ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਵੀ ਉਹਨਾਂ ਨੇ ਵਿਚਾਰਿਆ। ਸੰਤ ਸਮਾਜ ਵੱਲੋਂ ਜਥੇਦਾਰ ਨੂੰ ਹਟਾਏ ਜਾਣ ਦੇ ਮਸਲੇ ਤੇ ਉਹਨਾਂ ਨੇ ਕੋਈ ਰਿਐਕਸ਼ਨ ਹਾਲੇ ਨਹੀਂ ਦਿੱਤਾ ਆਪਣਾ, ਪਰ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾ ਦਿੱਤਾ ਜਾਏਗਾ। ਸਿਆਸਤ ਕਿੱਦਾਂ ਧਰਮ ਦੇ ਵਿੱਚ ਦਖਲ ਦਿੰਦੀ ਹੈ ਇਹ ਇਸ ਦੀ ਸਭ ਤੋਂ ਵੱਡੀ ਮਿਸਾਲ ਹੋਏਗੀ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਆਏ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰੀਆਂ, ਭਾਰਤ ਵਿੱਚ ਕੀ ਕੁਝ ਹੋਇਆ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਨਵੇਂ ਸਾਲ 'ਚ ਨਵੀਆਂ ਉਮੀਦਾਂ ਨਾਲ ਆਪਣੀ ਫਿਰ ਮੁਲਾਕਾਤ ਹੋਏਗੀ। ਸਾਡੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ
ਸੁਸ਼ੀਲ ਦਸਾਂਝ ਵੱਲੋਂ ਚੰਡੀਗੜ੍ਹ ਸਟੂਡੀਓ ਤੋਂ ਸਾਰੇ ਪੰਜਾਬੀਆਂ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ। ਥੈਂਕ ਯੂ ਜੀ। ਤੁਹਾਨੂੰ ਵੀ ਸਾਡੇ ਸਾਰੇ ਸਰੋਤਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਰੋਤਿਓ, ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ। ਅਤੇ ਜੀ ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਪੰਜਾਬ ਤੇ ਭਾਰਤ ਦੇ ਵਿੱਚ ਕੀ ਕੀ ਘਟਨਾਵਾਂ ਵਾਪਰੀਆਂ ਤੇ ਕੀ ਕੁਝ ਹੋ ਰਿਹਾ ਆ। ਤੁਹਾਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।